ਔਰ ਜਿਹੜੀ ਸਾਡੀ ਐਨਜੀਓ ਹੈ ਆਲ ਇੰਡੀਆ ਪਿੰਗਲਵਾੜਾ, ਉਹ ਵੀ ਡੇਰਾ ਸਾਹਿਬ ਲਾਹੌਰ ਤੋਂ ਸਟਾਰਟ ਹੋਈ ਹੈ। ਜਿਹੜੇ ਸਾਡੇ ਫਾਊਂਡਰ ਸੀ ਉਹਨਾਂ ਨੇ 1924 ਵਿੱਚ ਲਾਹੌਰ ਤੋਂ ਸਟਾਰਟ ਕੀਤੀ ਸੀ, ਲੇਕਿਨ 47 ਦੀ ਪਾਰਟੀਸ਼ਨ 'ਚ ਉਹ ਚਲੇ ਗਏ ਅੰਮ੍ਰਿਤਸਰ, ਭਗਤ ਪੂਰਨ ਸਿੰਘ। ਸਾਡਾ ਖਾਲਸਾ ਰਾਜ ਸੀ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ, ਔਰ ਬਹੁਤ ਸਾਰਾ ਸਾਡਾ ਸਿੱਖ ਇਤਿਹਾਸ ਇੱਥੇ है। ऑल इंडिया पिंगलवाड़ा चैरिटेबल सोसाइटी, जहाँ हमारे पास 1800 से ज़्यादा पेशेंट्स हैं। हाँ, जो कैंसर, प्रोस्थेटिक और एमआर है, अलग अलग बीमारियों से पीड़ित है। हाँ, और जो भी ऑर्फन्स बच्चे भी हैं हमारे पास, फ्री करवा रहे हैं और बच्चों को एजुकेशन भी दे रहे हैं। फ्री हॉस्पिटल नहीं है, सिर्फ एक हॉस्पिटल फ्री है जो श्रोमणी गुरुद्वारा प्रबंधक कमेटी अमृतसर वालों है गवर्नमेंट हॉस्पिटल। थोड़ी रियायत है लेकिन फ्री नहीं है। ਅੱਛਾ, ਵੈਸੇ ਸਾਡੇ ਇੱਥੇ ਲਾਹੌਰ 'ਚ ਤੇ ਕਈ ਕੈਂਸਰ ਹਸਪੀਟਲ ਆ ਫ੍ਰੀ। ਜਦੋਂ ਤੋਂ ਅਸੀਂ ਪੈਦਾ ਹੋਏ ਸੀ ਅਸੀਂ ਉਦੋਂ ਤੋਂ ਸੋਚਦੇ ਸੀ ਅਸੀਂ ਨਨਕਾਣਾ ਸਾਹਿਬ ਦੇਖਣਾ ਹੈ। ਹਾਂ, ਜਦੋਂ ਅਸੀਂ ਬਹੁਤ ਛੋਟੇ ਸੀ ਸਾਡੇ ਗੁਰਦੁਆਰੇ 'ਚ ਵੀ ਸ਼ਬਦ ਲੱਗਦਾ ਸੀ, ਜੇ ਮਿਲੇ ਤੇ ਮਸਤਕ ਲਾਵਾਂ ਧੂੜ ਨਨਕਾਣੇ ਦੀ, ਹੈ ਨਾ। ਉਦੋਂ ਤੋਂ ਸੋਚਦੇ ਸੀ ਨਨਕਾਣਾ ਸਾਹਿਬ ਆਉਣ ਦਾ। ਸਾਡੀ ਜਿਹੜੀ ਹੁਣ ਐਨਜੀਓ ਹੈ ਇਹਦੀਆਂ 9 ਬ੍ਰਾਂਚਿਸ ਹੈਗੀਆਂ ਨੇ, ਓਵਰਸੀਜ਼ ਨੇ ਅੰਟਾਰੀਓ, ਯੂਕੇ ਔਰ ਅਮਰੀਕਾ ਦੇ ਵਿੱਚ ਵੀ। ਯਾਰ ਮੀਆਂ ਆਸਫ ਅਲੀ ਤੇ ਇਸ ਟਾਈਮ ਮੇਰੇ ਨਾਲ ਮੌਜੂਦ ਆ ਚੜ੍ਹਦੇ ਪੰਜਾਬ ਤੋਂ ਆਈ ਹੋਈ ਇੱਕ ਫੈਮਿਲੀ। ਬਾਬਾ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਤਕਰੀਬਾਤ ਦੇ ਸਿਲਸਿਲੇ 'ਚ ਤਿੰਨਾਂ ਨਾਲ ਅਸੀਂ ਗੱਲ ਕਰਦੇ ਹਾਂ। ਜੀ ਕੀ ਨਾਂ ਹੈ ਤੁਹਾਡਾ? ਜੋਗਿੰਦਰ ਸਿੰਘ ਜੀ, ਗੁਰਦਾਸਪੁਰ ਜ਼ਿਲ੍ਹਾ। ਤੁਹਾਡਾ ਕੀ ਨਾਂ ਜੀ? ਗੁਰਪ੍ਰੀਤ ਕੌਰ, ਤੇ ਤੁਸੀਂ ਕਿੱਥੋਂ ਆਏ ਹੋ? ਅੰਮ੍ਰਿਤਸਰ। ਅੱਛਾ, ਅੰਮ੍ਰਿਤਸਰ ਤੋਂ। ਵਾਹ ਜੀ। ਅੱਛਾ, ਦੋਵੇਂ ਤੁਸੀਂ ਵੱਖੋ ਵੱਖ ਇਲਾਕਿਆਂ ਤੋਂ ਆਏ ਹਾਂਜੀ ਹੋ? ਹਾਂਜੀ, ਪਹਿਲੀ ਵਾਰ। ਤੇ ਤੁਸੀਂ ਫਸਟ ਟਾਈਮ। ਤੇ ਕੀ ਕਰਦੇ ਹੋ ਤੁਸੀਂ ਉੱਥੇ? ਅਕਾਊਂਟੈਂਟ। ਹਾਂਜੀ, ਅਕਾਊਂਟੈਂਟ। ਅੱਛਾ, ਅਕਾਊਂਟੈਂਟ ਹੋ ਕਿਸੇ ਫਰਮ 'ਚ ਜਾਂ ਬੈਂਕ? एनजीओ, अच्छा, एनजीओ। किस चीज़ दी एनजीओ? ऑल इंडिया पिंगलवाड़ा चैरिटेबल सोसाइटी, जहाँ हमारे पास 1800 से ज़्यादा पेशेंट्स हैं। अच्छा। हाँ, जो कैंसर, प्रोस्थेटिक और एमआर है, अलग अलग बीमारियों से पीड़ित है। हाँ, और जो भी ऑर्फन्स बच्चे भी हैं हमारे पास। जी ਜਿਹੜੇ ਪੇਸ਼ੈਂਟ ਹੈ ਕੈਂਸਰ ਵਾਲੇ ਪੇਸ਼ੈਂਟ ਉਹਨਾਂ ਦਾ ਸਾਰਾ ਟ੍ਰੀਟਮੈਂਟ ਫ੍ਰੀ ਕਰਾਉਂਦੇ? जी फ्री करवा रहे हैं और बच्चों को एजुकेशन भी दे रहे हैं। ਅੱਛਾ, ਬੱਚਿਆਂ ਨੂੰ ਪੜ੍ਹਾ ਵੀ ਰਹੇ ਹੋ। ਤੇ ਉੱਥੇ ਕੈਂਸਰ ਦੇ ਫ੍ਰੀ ਹਸਪੀਟਲ ਵੀ ਹੈਗੇ ਆ? नहीं, फ्री हॉस्पिटल नहीं है, सिर्फ एक हॉस्पिटल फ्री है जो श्रोमणी गुरुद्वारा प्रबंधक कमेटी अमृतसर वालों है, बाकी सारे पेड है। ਅੱਛਾ, ਬਾਕੀ ਸਾਰੇ ਪੇਡ। ਅੱਛਾ, ਪੂਰੇ ਪੰਜਾਬ 'ਚ ਹੋਰ ਕੋਈ ਉੱਥੇ ਫ੍ਰੀ ਹਸਪੀਟਲ ਨਹੀਂ ਹੈ ਕੈਂਸਰ ਦਾ? है गवर्नमेंट हॉस्पिटल, थोड़ी रियायत है लेकिन फ्री नहीं है। ਠੀਕ ਹੈ, ਫ੍ਰੀ ਕੈਂਸਰ ਹਸਪੀਟਲ? नो। ਅੱਛਾ, ਵੈਸੇ ਸਾਡੇ ਇੱਥੇ ਲਾਹੌਰ 'ਚ ਤੇ ਕਈ ਕੈਂਸਰ ਹਸਪੀਟਲ ਆ ਫ੍ਰੀ। पता नहीं। ਅੱਛਾ, ਗਵਰਨਮੈਂਟ ਦੇ ਵੀ ਆ ਜਿਹੜੇ ਉਹ ਵੀ ਫ੍ਰੀ ਹੈਗੇ ਆ? ਉਹ ਤੇ ਜ਼ਾਹਿਰ ਆ ਕਾਫੀ ਸਾਰੇ ਆ ਨਾ, ਤੇ ਪਰ ਜਿਹੜੇ ਵੈਸੇ ਵੀ ਪ੍ਰਾਈਵੇਟ ਵੀ ਬੜੀ ਐਨਜੀਓਜ਼ ਨੇ ਬਣਾਏ ਹੋਏ ਆ ਫ੍ਰੀ ਨਾ। हाँ, एनजीओज ने बनाया, उधर भी बनाया जी। ਤੇ ਪਾਕਿਸਤਾਨ ਆਉਣ ਦਾ ਪਹਿਲੇ ਕਦੀ ਸੋਚਿਆ ਸੀ? ਜਦੋਂ ਤੋਂ ਅਸੀਂ ਪੈਦਾ ਹੋਏ ਸੀ ਅਸੀਂ ਉਦੋਂ ਤੋਂ ਸੋਚਦੇ ਸੀ ਅਸੀਂ ਨਨਕਾਣਾ ਸਾਹਿਬ ਦੇਖਣਾ ਹੈ। ਹਾਂ, ਜਦੋਂ ਅਸੀਂ ਬਹੁਤ ਛੋਟੇ ਸੀ ਸਾਡੇ ਗੁਰਦੁਆਰੇ 'ਚ ਵੀ ਸ਼ਬਦ ਲੱਗਦਾ ਸੀ, ਜੇ ਮਿਲੇ ਤੇ ਮਸਤਕ ਲਾਵਾਂ ਧੂੜ ਨਨਕਾਣੇ ਦੀ, ਹੈ ਨਾ। ਉਦੋਂ ਤੋਂ ਸੋਚਦੇ ਸੀ ਨਨਕਾਣਾ ਸਾਹਿਬ ਆਉਣ ਦਾ। ਹਾਂਜੀ। ਤੇ ਪਹਿਲੇ ਵੀ ਕਦੀ ਟਰਾਈ ਕੀਤਾ ਸੀ ਆਉਣ ਦਾ? ਨਹੀਂ, ਇਹ ਰੀਸੈਂਟਲੀ ਜੂਨ 'ਚ ਕੀਤਾ ਸੀ, ਸ਼ੇਰੇ ਪੰਜਾਬ ਦੀ ਬਰਸੀ ਤੇ, ਬਟ ਥੋੜੇ ਸਰਕਮਟਾਂਸ ਸੀ ਦੋਨੋਂ ਕੰਟਰੀਜ਼ ਦੇ ਵਿੱਚ, ਵੀਜ਼ਾ ਨਹੀਂ ਮਿਲਿਆ। ਯਾਨੀ ਹੁਣ ਤੁਹਾਨੂੰ ਆਉਣ ਦਾ ਮੌਕਾ ਮਿਲਿਆ? ਹਾਂਜੀ। ਤੇ ਅੱਛਾ, ਪਾਕਿਸਤਾਨ ਦੇ ਬਾਰੇ 'ਚ ਇਸ ਤੋਂ ਇਲਾਵਾ ਤੁਸੀਂ ਕੀ ਸੁਣਿਆ ਹੋਇਆ ਸੀ ਪਹਿਲੇ? ਸਾਡਾ ਖਾਲਸਾ ਰਾਜ ਸੀ ਇੱਥੇ ਮਹਾਰਾਜਾ ਰਣਜੀਤ ਸਿੰਘ ਦਾ, ਔਰ ਬਹੁਤ ਸਾਰਾ ਸਾਡਾ ਸਿੱਖ ਇਤਿਹਾਸ ਇੱਥੇ ਹੈ। ਔਰ ਜਿਹੜੀ ਸਾਡੀ ਐਨਜੀਓ ਹੈ ਆਲ ਇੰਡੀਆ ਪਿੰਗਲਵਾੜਾ, ਉਹ ਵੀ ਡੇਰਾ ਸਾਹਿਬ ਲਾਹੌਰ ਤੋਂ ਸਟਾਰਟ ਹੋਈ ਹੈ। ਜਿਹੜੇ ਸਾਡੇ ਫਾਊਂਡਰ ਸੀ ਉਹਨਾਂ ਨੇ 1924 ਵਿੱਚ ਲਾਹੌਰ ਤੋਂ ਸਟਾਰਟ ਕੀਤੀ ਸੀ, ਲੇਕਿਨ 47 ਦੀ ਪਾਰਟੀਸ਼ਨ 'ਚ ਉਹ ਚਲੇ ਗਏ ਅੰਮ੍ਰਿਤਸਰ, ਭਗਤ ਪੂਰਨ ਸਿੰਘ ਜੀ। ਅੱਛਾ, ਯਾਨੀ ਇਹ ਇੱਥੋਂ ਲਾਹੌਰ ਡੇਰਾ ਸਾਹਿਬ ਤੋਂ ਸਟਾਰਟ ਹੋਈ ਹੈ 1924 'ਚ ਜੀ। ਤੇ ਹੁਣ ਇਸ ਐਨਜੀਓ ਦਾ ਜਿਹੜਾ ਵਾ ਕਿੱਡਾ ਘੇਰ ਆ, ਕਿੰਨਾ ਕਿਹਦੇ ਦੇ? ਸਾਡੀ ਜਿਹੜੀ ਹੁਣ ਐਨਜੀਓ ਹੈ ਇਹਦੀਆਂ 9 ਬ੍ਰਾਂਚਿਸ ਹੈਗੀਆਂ ਨੇ, ਓਵਰਸੀਜ਼ ਨੇ ਅੰਟਾਰੀਓ, ਯੂਕੇ ਔਰ ਅਮਰੀਕਾ ਦੇ ਵਿੱਚ ਵੀ ਜੀ। ਯਾਨੀ ਵੱਡੀ ਐਨਜੀਓ ਆ ਫਿਰ ਤੇ। ਲਓ ਜੀ, ਬੜਾ ਚੰਗਾ ਲੱਗਿਆ ਤੁਹਾਡੇ ਨਾਲ ਗੱਲ ਕਰਕੇ।